अस्सलाम वालेकुम जी, सत श्री अकाल, प्रणाम। अज असीं निकलण लगे हैं जी इस्लामाबाद विच, मतलब जाना अगे फैसल मस्जिद। होर भी कुछ चीज़ां इन्होंने इस्लामाबाद दी दिखाणियां, तो साडे नाल जुड़े रहो और तुहानूं इस्लामाबाद की खूबसूरती जी सारी दिखावांगे जी। यह साडे सोनी भाई है, तैयार हो गए, अंकल होने भी तैयार हो गए जी। उधर हले थोड़ा जिहा ईमेल हो रही, इस तो बाद फिर निकलांगे जी असीं। बिल्कुल। इस्लामाबाद ਦੀਆਂ सड़कां खुलियां डुलियां, रोड बहुत प्यारे आ, दरख्त बहुत ज़्यादा लगे हुए आ। ਇਹਦੇ ਨਾਲ ਜਿਹੜੇ ਲੋਕ ਵੀ ਇੱਥੇ ਸੁਲਝੇ ਹੋਏ ਆ ਤਕਰੀਬਨ ਬਾਕੀ ਸ਼ਹਿਰਾਂ ਦੇ ਨਾਲੋਂ। ਖੂਬਸੂਰਤ ਇਲਾਕਾ। ਸਾਡੇ ਗੈਸਟ ਆਏ ਜੀ ਅਮਰੀਕਾ ਤੋਂ, ਔਰ ਰੂਟਸ ਇਹਨਾਂ ਦੀਆਂ ਹੁਸ਼ਿਆਰਪੁਰ ਹੈ। ਇਹਨਾਂ ਨੂੰ ਲੈ ਕੇ ਇਸਲਾਮਾਬਾਦ ਅਸੀਂ ਸਟੇ ਕੀਤਾ। ਕੱਲ ਅਸੀਂ ਗੁਰਦੁਆਰਾ ਪੰਜਾ ਸਾਹਿਬ ਸੀ, ਹਸਨ ਅਬਦਾਲ। ਅੱਜ ਅਸੀਂ ਮੁਨਾਲ ਤਾਂ ਖਤਮ ਹੋ ਗਿਆ, ਲੇਕਿਨ ਉਹ ਦਿਖਾਉਣ ਲਿਆਏ ਸੀ ਇਹਨਾਂ ਨੂੰ ਕਿ ਉੱਪਰੋਂ ਇੱਕ ਏਰੀਅਲ ਵਿਊ ਲਿਆ ਜਾਏ ਇਸਲਾਮਾਬਾਦ ਦਾ। ਲੇਕਿਨ ਬਦਕਿਸਮਤੀ ਨਾਲ ਅੱਜ ਫੋਗ ਔਰ ਸਮੋਗ ਇੰਨੀ ਹੈ ਕਿ ਕੁਛ ਨਜ਼ਰ ਨਹੀਂ ਆ ਰਿਹਾ। ਤਾਂ ਚਲੋ ਇੱਕ ਮੌਸਮ ਬਹੁਤ ਸੋਹਣਾ, ਇੱਕ ਖੂਬਸੂਰਤ ਲੈਂਡਸਕੇਪ ਇਹਨਾਂ ਨੂੰ ਦੇਖਣ ਨੂੰ ਮਿਲ ਗਿਆ, ਖੂਬਸੂਰਤ ਪਹਾੜ ਦੇਖਣ ਨੂੰ ਮਿਲ ਗਏ। ਉਹ ਫੈਸਲ ਮਾਸਕ ਹੈ, ਉਹ ਉੱਥੇ ਫੈਸਲ ਮਾਸਕ ਹੀ ਹੈ ਜੀ। ਹਾਂਜੀ ਹਾਂਜੀ, ਚਲੋ ਵਧੀਆ এনवायरमेंट 'ਚ ਸਾਹ ਲੈ ਲਿਆ, ਇਹ ਕਹਿ ਸਕਦੇ ਹਾਂ ਅਸੀਂ। ਤੇ ਇਹ ਕੈਪੀਟਲ ਹੀ ਹੈ ਸਾਡਾ ਹੁਣ। ਬਾਰ ਆ ਗਿਆ। ਹਾਂ, ਹੁਣ ਥੋੜੇ ਜਿਹੇ ਬਾਹਰ ਆ, ਲੇਕਿਨ ਕੈਪੀਟਲ ਵਿੱਚ ਹੀ ਹੈ ਸਾਰਾ, ਕੈਪੀਟਲ ਦਾ ਹੀ ਏਰੀਆ। CDA ਕੈਪੀਟਲ ਡਿਵੈਲਪਮੈਂਟ ਅਥਾਰਟੀ ਦਾ ਏਰੀਆ। ਇੱਥੇ ਪਿੰਡਾਂ ਨੂੰ ਦੋ ਨਾ, ਇੱਕ ਗਾਉਂ ਕਹਿੰਦੇ ਆ, ਹਾਂ, ਇੱਕ ਪਿੰਡ ਕਹਿੰਦੇ ਆ, ਮੈਂ ਦੱਸਦਾ। ਇੱਕ ਕਸਬਾ ਕਹਿੰਦੇ। ਨਹੀਂ, ਮੈਂ ਦੱਸਦਾ। ਪਿੰਡ ਉਹ ਹੈ ਜਿਹੜੇ ਅੰਗਰੇਜ਼ ਦੇ ਆਉਣ ਤੋਂ ਪਹਿਲੇ ਵੀ ਇੱਥੇ ਸੀਗੇ, ਉਹ ਪੁਰਾਣੇ ਪਿੰਡ ਹੈ। ਅੱਛਾ। ਅੰਗਰੇਜ਼ ਨੇ ਆ ਕੇ ਜਦੋਂ 12 ਆਬਾਦ ਕੀਤੀਆਂ, ਫਿਰ ਉਹਨੇ ਜਿਹੜੇ ਪਿੰਡ ਆਬਾਦ ਕੀਤੇ ਉਹਨਾਂ ਨੂੰ ਚੱਕ ਕਿਹਾ ਜਾਂਦਾ, ਔਰ ਚੱਕਾਂ ਦੇ ਨਾਲ ਨੰਬਰ ਲੱਗੇ ਹੋਏ ਆ, ਚੱਕ 38, ਚੱਕ ਫਲਾਣਾ। ਇਹ ਸਾਰਾ ਏਰੀਆ ਜਿਹੜਾ ਸੀ, ਇੱਥੇ ਫਿਰ 12 ਆਬਾਦ ਕੀਤੀਆਂ। ਗੰਜੀ ਬਾਰ, ਨੀਲੀ ਬਾਰ, ਸੰਦਲ ਬਾਰ, ਕਿਰਾਨਾ ਬਾਰ, ਇਹ 12 ਇਹਨਾਂ ਨੂੰ ਆਬਾਦ ਕੀਤਾ। ਇਹ ਪਹਿਲੇ ਬਾਰ ਦਾ ਮਤਲਬ ਹੁੰਦਾ ਜੰਗਲ, ਇਹ ਸਾਰੇ ਜੰਗਲ ਸੀ। ਫਿਰ ਗੋਰੇ ਨੇ ਆ ਕੇ ਡਿਵੈਲਪਮੈਂਟ ਕੀਤੀ, ਗੋਰੇ ਨੇ ਆ ਕੇ, ਅੰਗਰੇਜ਼ ਨੇ, ਬ੍ਰਿਟਿਸ਼ ਨੇ ਆ ਕੇ ਦੁਨੀਆ ਦਾ ਬਿਹਤਰੀਨ ਇਰੀਗੇਸ਼ਨ ਸਿਸਟਮ ਦਿੱਤਾ ਇਸ ਪੂਰੇ ਏਰੀਏ ਨੂੰ। ਫਿਰ ਉਹ ਜ਼ਮੀਨਾਂ ਨੂੰ ਆਬਾਦ ਕੀਤਾ। ਫਿਰ ਜਿਹੜਾ ਹੁਣ ਇੰਡੀਅਨ ਪੰਜਾਬ ਹੈ, ਜਿਹਨੂੰ ਅਸੀਂ ਚੜ੍ਹਦਾ ਪੰਜਾਬ ਕਹਿੰਦੇ ਆ, ਉੱਥੋਂ ਲਿਆ ਕੇ ਲੋਕਾਂ ਨੂੰ ਇੱਥੇ ਆਬਾਦ ਕੀਤਾ ਗਿਆ। ਬਦਕਿਸਮਤੀ ਇਹ ਹੋਈ ਕਿ ਉਹ ਜਦੋਂ ਲੋਕਾਂ ਨੇ ਆ ਕੇ ਮਿਹਨਤਾਂ ਕੀਤੀਆਂ, ਜ਼ਮੀਨਾਂ ਆਬਾਦ ਹੋ ਗਈਆਂ, ਬਾਗ ਲੱਗ ਗਏ, ਫਸਲਾਂ ਦੇਣ ਲੱਗ ਪਈਆਂ, ਤਾਂ ਫਿਰ ਉਜਾੜੇ ਪੈ ਗਏ, ਔਰ ਉਹਨਾਂ ਨੂੰ ਵਾਪਸ ਫਿਰ ਉੱਥੇ ਹੀ ਜਾਣਾ ਪੈ ਗਿਆ। ਟਾਈਮ ਲੈਪਸ ਕਿੰਨਾ ਸੋਹਣਾ ਏਰੀਆ। इधर काफी पिंड है अगे पहाड़ों के उत्ते ना, 10-10, 20-20 घरां दे बहुत पिंड है। हाँ, वो बच्चों के लिए ना उन्होंने वो बनाया एक अलादीन टाइप का, हाँ, डायनासोर वैली, इदां दियां बच्चों दियां चीज़ां जिहड़ियां बनाईयां। शक्करपड़ियां उत्थे हुण बजुर्गां कोल तुरिया नहीं जाना, वो तुर के थोड़ा जाना पैंदा। उत्थे जिहड़े डेलीगेट्स आंदे, कुछ प्रेजिडेंट, PM पूरी दुनिया तो आंदे ना, उत्थे एक पौधा लगांदे, वो हर एक दे नाम नाल लिखिया भी ये फलाने ने लगाया, ये रैगन ने लगाया होया, फलाने दा लगा होया, हर एक दा। वो बहुत सोहनी चीज़ है, वो एक जंगल टाइप का बनया होया, उहनूं शक्करपड़ियां कहा जांदा। मतलब की है शक्करपड़ियां का मतलब ये हुंदा जिद्दां भी मिठियां, कोई चीज़ मिठी होवे, शक्कर तो दा शक्कर ही हो गई है ना, पड़ियां समझ लो कि पुड़ियां, खंड दी पुड़ी कह लो। हाँ, मिठियां यादां। इस्लामाबाद तो जो शहर अपना पिंड है जी, वो सैरपुर कहते हैं। हाँ,
ਉੱਥੇ ਪਿੰਡ ਹੈਗਾ ਜੀ ਜਿੱਥੇ ਗੁਰਦੁਆਰਾ ਮਸਜਿਦ ਮੰਦਰ ਇਕੱਠੇ ਹੀ ਆ। ਬਜ਼ੁਰਗ ਥੋੜਾ ਤੁਰ ਲੈਣਗੇ, ਕੋਈ ਅੱਧਾ ਕਿਲੋਮੀਟਰ ਕਿ ਨਹੀਂ? ਹਾਂ, ਰਹਿਣ ਦਈਏ। ਨਹੀਂ ਰਹਿਣ ਦਿਓ ਜੀ। ਅੱਛਾ, ਚਲੋ ਇਦਾਂ ਡਿਊਰਿੰਗ ਡਰਾਈਵਿੰਗ ਹੀ ਦੇਖ ਲੈਂਦੇ ਆ। ਜੋ ਸਟਾਰਟਰ ਤੇ ਥੱਕਿਆ ਤੇ ਬਾਅਦ ਕੀ ਕਰਦਾ। ਤੋਂ ਇਸਲਾਮਾਬਾਦ ਤੋਂ ਹੁਣ ਚੁੱਕਿਆ ਹੈ ਰੋੜੀ ਸਾਹਿਬ ਜਾਣਾ, ਔਰ ਮੋਟਰਵੇ ਲਈ ਸਾਨੂੰ ਕਾਲਾ ਸ਼ਾਹ ਕਾਕੂ ਉਤਰਨਾ ਪੈਣਾ, ਜਾਂ ਸਾਨੂੰ ਸ਼ਖੂਪੁਰਾ ਉਤਰ ਕੇ ਤਤਲੇ ਆਲੀ ਤੋਂ ਫਿਰ ਗੁਜਰਾਂਵਾਲਾ ਜਾ ਕੇ ਮੋੜ ਇਮਨਾਬਾਦ ਜਾਣਾ ਪੈਣਾ। ਹੁਣ ਆਪਾਂ ਉਹਦੀ ਬਜਾਏ ਰੂਟ ਲਵਾਂਗੇ ਜੀਟੀ ਰੋਡ ਵਾਲਾ, ਔਰ ਅਸੀਂ ਜੀਟੀ ਰੋਡ ਯੂਜ਼ ਕਰਾਂਗੇ ਇਸਲਾਮਾਬਾਦ ਤੋਂ ਰਾਵਲਪਿੰਡੀ, ਰਾਵਲਪਿੰਡੀ ਤੋਂ ਬਾਅਦ ਗੁਜਰ ਖਾਂ, ਦੀਨਾ, ਜੇਲਮ, ਔਰ ਜੇਲਮ ਤੋਂ ਬਾਅਦ ਖਾਰੀਆਂ ਆਏਗਾ, ਲਾਲਾ ਮੂਸਾ ਆਏਗਾ, ਲਾਲਾ ਮੂਸਾ ਤੋਂ ਬਾਅਦ ਫਿਰ ਗੁਜਰਾਤ ਆਏਗਾ, ਵਜ਼ੀਰਾਬਾਦ, ਗਖੜ ਮੰਡੀ, ਰਾਹ ਵਾਲੀ, ਗੁਜਰਾਂਵਾਲਾ, ਔਰ ਉਸ ਤੋਂ ਬਾਅਦ ਫਿਰ ਅਸੀਂ ਮੋੜ ਐਮਨਾਬਾਦ ਗੁਰਦੁਆਰਾ ਰੋੜੀ ਸਾਹਿਬ, ਔਰ ਫਿਰ ਉਸ ਤੋਂ ਬਾਅਦ ਅੱਗੇ ਕਾਮੋ ਕੇ, ਸਾਧੋ ਕੇ, ਮੁਰੀਦ ਕੇ, ਔਰ ਮੁਰੀਦ ਕੇ ਕ੍ਰਾਸ ਕਰਕੇ ਤੁਸੀਂ ਮੇਰੀ ਹੁਸੈਨ ਸੋਸਾਇਟੀ ਮੈਨੂੰ ਉਤਾਰ ਕੇ ਤਾਂ ਫਿਰ ਸਿੱਧੇ ਤੁਸੀਂ ਆਪਣੇ ਹੋਟਲ ਚਲੇ ਜਾਓਗੇ। ਇਹ ਸਾਡਾ ਪੂਰਾ ਰੂਟ ਹੋਏਗਾ ਜੀ। ਵਜ਼ੀਰਾਬਾਦ ਦੀਆਂ ਚੁੜੀਆਂ ਜਾ ਕੇ ਬਹੁਤ ਮਸ਼ਹੂਰ। ਹਾਂਜੀ, ਆਪਣਾ ਪਿੰਡ ਸਾਡਾ ਕਿੱਧਰ ਹੈ? ਅਸੀਂ ਇਸ ਟਾਈਮ ਜੀ ਜੀਟੀ ਰੋਡ ਤੇ ਜਦੋਂ ਇਸਲਾਮਾਬਾਦ ਔਰ ਫਿਰ ਰਾਵਲਪਿੰਡੀ ਤੋਂ ਨਿਕਲੇ, ਫਿਰ ਰਾਵਲਪਿੰਡੀ ਤੋਂ ਅਸੀਂ ਮੇਨ ਜੀਟੀ ਰੋਡ ਗ੍ਰੈਂਡ ਟਰੰਕ ਰੋਡ ਨੂੰ ਲਿਆ, ਲਾਹੌਰ ਜਾ ਰਹੇ ਅਸੀਂ। ਪਹਿਲੇ ਅਸੀਂ ਗੁਰਦੁਆਰਾ ਰੋੜੀ ਸਾਹਿਬ ਮੋੜ ਇਮਨਾਬਾਦ ਜਾਣਾ, ਰਵਾਤ ਤੋਂ ਅਸੀਂ ਇਸ ਜੀਟੀ ਰੋਡ ਨੂੰ ਕਨੈਕਟ ਕੀਤਾ, ਰਵਾਤ ਤੋਂ ਬਾਅਦ ਫਿਰ ਮੰਦਰਾ ਆਇਆ। ਹੁਣ ਅਸੀਂ ਸੁਹਾਵੇ ਦੇ ਕਰੀਬ ਤੋਂ ਗੁਜ਼ਰ ਰਹੇ ਹਾਂ। ਸੁਹਾਵੇ ਦੀ ਹਿਸਟਰੀ ਕੀ ਹੈ? ਇਹ ਵਰਡ ਆਪਣੇ ਆਪ 'ਚ ਇੱਕ ਐਟਮੋਲੋਜੀ ਰੱਖਦਾ। ਇਹ ਯਕੀਨਨ ਕੁਝ ਸੂਹੇ ਤੋਂ ਹੀ ਸੁਹਾਵਾ ਨਿਕਲਿਆ ਹੋਏਗਾ, ਔਰ ਸੁਹਾਵਾ ਨਾਂ ਦੇ ਕਾਫੀ ਸਾਰੇ ਪਿੰਡ ਜਾਂ ਕਸਬੇ, ਟਾਊਨ ਇਦਾਂ ਦੇ ਹੈ। ਇੱਕ ਤਾਂ ਇਹ ਹੈ, ਔਰ ਦੋ ਸੁਹਾਵੇ ਮੰਡੀ ਬਹੁਦੀਨ ਦੇ ਕਰੀਬ ਸੁਹਾਵਾ ਨਾਂ ਦੇ ਦੋ ਟਾਊਨ ਹੈ। ਇੱਕ ਨੂੰ ਸੁਹਾਵਾ ਬੁਲਾਣੀ ਔਰ ਇੱਕ ਨੂੰ ਸੁਹਾਵਾ ਜਮਲਾਣੀ ਕਿਹਾ ਜਾਂਦਾ। ਤਾਂ ਇਸਲਾਮਾਬਾਦ ਜਿੱਥੇ ਅਸੀਂ ਗਏ, ਮੁਨਾਲ ਦੇ ਉੱਪਰ ਇੱਕ ਜਗ੍ਹਾ ਸੀ, ਉਹਨੂੰ ਵੀ ਪੀਰ ਸੁਹਾਵਾ ਹੀ ਕਿਹਾ ਜਾਂਦਾ ਸੀ। ਹੁਣ ਇਸ ਤੋਂ ਬਾਅਦ ਅਸੀਂ ਆਏਗਾ ਦੀਨਾ, ਔਰ ਦੀਨੇ ਤੋਂ ਬਾਅਦ ਫਿਰ ਜੇਲਮ, ਜੇਲਮ ਤੋਂ ਬਾਅਦ ਸਰਾਏ ਆਲਮਗੀਰ ਕ੍ਰਾਸ ਕਰਕੇ ਇੱਕ ਬੜਾ ਫੇਮਸ ਰੈਸਟੋਰੈਂਟ ਹੈ ਮੀਆਂ ਜੀ ਦਾ, ਉੱਥੇ ਅਸੀਂ ਲੰਚ ਕਰਾਂਗੇ, ਔਰ ਦੈਨ ਵੀ ਵਿਲ ਮੂਵ ਫਾਰਵਰਡ ਅੱਗੇ ਗੁਰਦੁਆਰਾ ਰੋੜੀ ਸਾਹਿਬ ਵੱਲ ਅਸੀਂ ਜਾਵਾਂਗੇ ਜੀ। ਹੁਣ ਇਸ ਟਾਈਮ ਅਸੀਂ ਬਿਲਕੁਲ ਜਿਹੜਾ ਦਰਿਆ ਜੇਲਮ ਹੈ, ਜੇਲਮ ਰਿਵਰ ਨੂੰ ਅਸੀਂ ਕ੍ਰਾਸ ਕਰਨ ਲੱਗੇ ਹਾਂ, ਔਰ ਪਿੱਛੇ ਜੇਲਮ ਸ਼ਹਿਰ ਰਹਿ ਗਿਆ। ਔਰ ਇਹ ਬੜਾ ਕਹਿ ਲਓ ਕਿ ਹਿਸਟੋਰੀਕਲ ਏਰੀਆ, ਪੋਠੋਹਾਰ ਇੱਥੋਂ ਸ਼ੁਰੂ ਹੋ ਜਾਂਦਾ, ਔਰ ਇਹ ਦਰਿਆ ਜੇਲਮ ਔਰ ਦਰਿਆ ਚਨਾਬ ਜਿੱਥੇ ਜਾ ਕੇ ਮਿਲਦੇ, ਉਹ ਝੰਗ ਦੇ ਵਿੱਚ ਜਗ੍ਹਾ ਹੈ, ਉਹਨੂੰ ਹੈਡ ਤਰੀਮੂ ਕਿਹਾ ਜਾਂਦਾ। ਇੰਡਸ ਵਾਟਰ ਟਰੀਟੀ ਦੇ ਤਹਿਤ ਪਾਕਿਸਤਾਨ ਦੇ ਜਿਹੜੇ ਪਾਕਿਸਤਾਨ ਔਰ ਇੰਡੀਆ ਦੇ ਦਰਮਿਆਨ ਹੋਈ, ਜਿਹਦੇ ਸਿਗਨੇਟਰੀ ਪਾਕਿਸਤਾਨ ਵੱਲੋਂ ਪ੍ਰੈਜ਼ੀਡੈਂਟ ਅਯੂਬ ਖਾਨ ਸੀ ਔਰ ਇੰਡੀਆ ਵੱਲੋਂ ਪੰਡਿਤ ਜਵਾਹਰ ਲਾਲ ਨਹਿਰੂ ਸਾਹਿਬ ਸੀ। ਉਹਦੇ ਤਹਿਤ ਅਸੀਂ ਸਤਲੁਜ, ਬਿਆਸ ਔਰ ਰਾਵੀ ਦਾ ਪਾਣੀ ਇੰਡੀਆ ਨੂੰ ਦੇ ਦਿੱਤਾ ਹੋਇਆ, ਔਰ ਜੇਲਮ, ਚਨਾਬ ਔਰ ਸਿੰਧ ਦਾ ਪਾਣੀ ਜਿਹੜਾ ਸਾਡੇ ਕੋਲ ਹੈ। ਲੇਕਿਨ ਬਦਕਿਸਮਤੀ ਨਾਲ ਪਾਕਿਸਤਾਨ ਵਿੱਚ ਆਖਰੀ ਡੈਮ ਜਿਹੜਾ 40 ਸਾਲ ਪਹਿਲੇ ਬਣਿਆ, ਜਦੋਂ ਕਿ ਵਰਲਡ ਬੈਂਕ ਦੀ ਰਿਪੋਰਟ ਇਹ ਕਹਿੰਦੀ ਹੈ ਕਿ ਪਾਕਿਸਤਾਨ ਨੂੰ ਹਰ 8 ਸਾਲ ਬਾਅਦ ਇੱਕ ਵੱਡੇ ਡੈਮ ਦੀ ਲੋੜ ਹੈ। ਤਾਂ ਇਹ ਅੱਜ ਅਸੀਂ ਪੋਠੋਹਾਰ ਟਰੈਵਲ ਕਰ ਰਹੇ ਹਾਂ, ਔਰ ਪੁਰਾਣਾ ਜੀਟੀ ਰੋਡ ਦੇ ਥਰੂ ਅਸੀਂ ਟਰੈਵਲ ਕਰੀ ਜਾ ਰਹੇ ਹਾਂ। ਜੇਲਮ ਤੋਂ ਬਾਅਦ ਫਿਰ ਅੱਗੇ ਸਰਾਏ ਆਲਮਗੀਰ ਆਏਗਾ, ਔਰ ਫਿਰ ਖਾਰੀਆਂ, ਫਿਰ ਉਹ ਜਿਹੜਾ ਵਰਲਡ ਰਿਨਾਊਂਡ ਇੱਕ ਢਾਬਾ ਹੈ ਮੀਆਂ ਜੀ ਰੈਸਟੋਰੈਂਟ, ਫਿਰ ਅਸੀਂ ਉੱਥੇ ਰੁਕਾਂਗੇ। ਇਹ ਬੜਾ ਖੂਬਸੂਰਤ ਏਰੀਆ ਪੋਠੋਹਾਰ ਦਾ। ਪ੍ਰੋਫੈਸਰ ਮੋਹਨ ਸਿੰਘ ਜੀ ਦਾ ਵੀ ਏਰੀਆ ਇਹੀ ਸੀ ਪੋਠੋਹਾਰ। ਅੱਗੇ ਇੰਦਰ ਕਮਾਲ ਗੁਜਰਾਲ ਜੀ ਤਾਂ ਪ੍ਰੋਪਰ ਇਸ ਜੇਲਮ ਸ਼ਹਿਰ ਦੇ ਸੀ ਜੀ। ਹੁਣ ਹਾਂ ਗੱਲ ਹੋ ਗਈ, ਇੰਦਰ ਕਮਾਲ ਗੁਜਰਾਲ ਜੀ ਇਸ ਸ਼ਹਿਰ ਜੇਲਮ ਦੇ ਸਨ, ਔਰ ਮਨਮੋਹਨ ਸਿੰਘ ਜੀ ਦਾ ਵੀ ਇਹੀ ਏਰੀਆ ਸੀ। ਇਹ ਗਾਦੀ ਬਣੀ ਨਵਾਰੀ, ਅੱਗੇ ਵਗਦਾ ਬਲਦ ਹਜ਼ਾਰੀ, ਘਰ ਉਸ ਉੱਤੇ ਸਵਾਰੀ ਤੇ ਭੁੱਲ ਜਾ ਦੋਵੇਂ ਜਗ ਨੀ, ਸਾਡੇ ਖੂਹ ਤੇ ਵਸਦਾ ਰੱਬ ਨੀ। ਇਹ ਉਹਨਾਂ ਦੀ ਹੈ ਕਵਿਤਾ ਪ੍ਰੋਫੈਸਰ ਮੋਹਨ ਸਿੰਘ ਜੀ ਦੀ। ਪ੍ਰੋਫੈਸਰ ਮੋਹਨ ਸਿੰਘ ਜੀ ਦਾ ਜ਼ਿਕਰ ਹੋਇਆ ਤਾਂ ਉਹਨਾਂ ਦੀ ਇੱਕ ਕਵਿਤਾ ਹੈ, ਜਿਸਨੇ ਹੱਥਾਂ ਮੇਰਿਆਂ ਤੇ ਰੰਗ ਜਮਾਣਾ, ਉਹ ਮਹਿੰਦੀ ਦਾ ਬੂਟੜਾ ਹੈ ਅਜੇ ਅਯਾਣਾ,
ਜਿਸ ਦੇ ਚਿੱਟੇ ਦੰਦ ਦਾ ਮੈਂ ਚੂੜਾ ਪਾਣਾ, ਉਹ ਹੱਥਣੀ ਵਿੱਚ ਬੇਲਿਆਂ ਵਤੇ ਅਲਬੇਲੀ, ਸਾਲੇ ਮੋਤੇ ਕਾਲੀਏ ਮੈਂ ਅਜੇ ਨਾ ਵੇਲੇ। ਜੇ ਨਾ ਆਪਣੇ ਵੀਰ ਦੀ ਮੈਂ ਘੋੜੀ ਗਾਈ, ਜੋਂ ਚਰਵਾਈ ਲਈ ਨਾ ਨਾ ਬਾਗ ਫੜਾਈ, ਅਜੇ ਨਾ ਭਾਬੀ ਆਪਣੀ ਨੂੰ ਮੈਂ ਝਾਤ ਬੁਲਾਈ, ਨਾ ਮੈਂ ਪੀਆਂ ਝੂਟੀਆਂ ਨਾ ਸਾਵੇਂ ਖੇਲੀ, ਸਾਲੇ ਮੋਤੇ ਕਾਲੀਏ ਮੈਂ ਅਜੇ ਨਾ ਵੇਲੇ। ਹੰਝੂ ਮੇਰੇ ਰਾਖਵੇਂ ਅਨਵੰਡੀਆਂ ਆਹੀ, ਸੈਕਣ ਮੇਰੇ ਦੀਵਿਆਂ ਤਾਈ ਖਨਗਾਹੀ, ਅੱਖਾਂ ਅਜੇ ਨਾ ਮੇਰੀਆਂ ਲੱਗੀਆਂ ਨੇ ਰਾਹੀ, ਨਾ ਮੈਂ ਆਪਣੇ ਹਾਣ ਦਾ ਕੋਈ ਚੁਣਿਆ ਬੇਲੀ। ਇਸ ਟਾਈਮ ਅਸੀਂ ਜਿਹੜਾ ਫੇਮਸ ਮੀਆਂ ਜੀ ਰੈਸਟੋਰੈਂਟ ਹੈ, ਅਸੀਂ ਉੱਥੇ ਬੈਠੇ ਹਾਂ ਔਰ ਸੰਗਤ ਨਾਲ ਖਾਣਾ ਖਾ ਰਹੇ, ਇਸਲਾਮਾਬਾਦ ਤੋਂ ਆ ਰਹੇ। ਔਰ ਇਹ ਹੋ ਨਹੀਂ ਸਕਦਾ ਕਿ ਕੋਈ ਬੰਦਾ GT ਰੋਡ ਤੇ ਟਰੈਵਲ ਕਰੇ ਔਰ ਮੀਆਂ ਜੀ ਨੂੰ ਸਕਿਪ ਕਰ ਦੇ, ਉਸ ਤੋਂ ਬਗੈਰ ਤਾਂ ਇਹ ਟੂਰ ਮੁਕੰਮਲ ਨਹੀਂ ਹੁੰਦਾ। ਇਹ ਬੜਾ ਰਿਨਾਊਂਡ ਔਰ ਫੇਮਸ ਢਾਬਾ ਹੈ। ਇਹਨਾਂ ਦੀ ਚਨੇ ਦੀ ਦਾਲ ਜਿਹੜੀ ਹੈ, ਇਹ ਛੋਲਿਆਂ ਦੀ ਦਾਲ ਦੇਸੀ ਘਿਓ ਵਾਲੀ, ਇਹ ਬੜੀ ਫੇਮਸ ਹੈ। ਹਾਂਜੀ, ਗੁਰਦੁਆਰਾ ਰੋੜੀ ਸਾਹਿਬ ਪਹੁੰਚ ਚੁੱਕੇ ਹਾਂ ਜੀ ਅਹਿਮਦਾਬਾਦ। ਨਜ਼ਾਰੇ ਤੁਸੀਂ ਦੇਖ ਰਹੇ ਆ, ਸੰਗਤ ਦਰਸ਼ਨ ਲਈ ਜਾ ਰਹੀ ਅੱਗੇ। ਮੁਨੀਰ ਭਾਈ ਵੀ ਨਾਲ ਹੀ ਹੈ ਜੀ। ਮੁਨੀਰ ਭਾਈ, ਇਹਦੇ ਇਤਿਹਾਸ ਬਾਰੇ ਥੋੜਾ ਜਿਹਾ ਦੱਸਿਓ। ਗੁਰੂ ਨਾਨਕ ਦੇਵ ਜੀ ਇੱਕ ਦਫਾ ਇਸ ਏਰੀਆ ਦੇ ਵਿੱਚ ਆਏ ਸੀ। ਅੱਛਾ ਜੀ। ਔਰ ਉਸ ਵਕਤ ਇਸ ਏਰੀਏ ਦਾ ਜਿਹੜਾ ਕੋਈ ਵੱਡਾ ਸੀ, ਉਹਨੇ ਉਹਨਾਂ ਨੂੰ ਖਾਣੇ ਦੇ ਉੱਤੇ ਬੁਲਾਇਆ, ਤਾਂ ਗੁਰੂ ਨਾਨਕ ਦੇਵ ਜੀ ਉਹਦੇ ਘਰ ਨਹੀਂ ਸੀ ਗਏ। ਅੱਛਾ। ਔਰ ਉਹ ਭਾਈ ਲਾਲੂ ਨਾਮ ਦਾ ਇੱਕ ਬੰਦਾ ਸੀ, ਇੱਕ ਗਰੀਬ ਸੀ, ਉਹਦੇ ਘਰ ਹੀ ਰਹੇ। ਅੱਛਾ। ਤੇ ਫਿਰ ਉਹਦੇ ਵੱਲੋਂ ਉਹਨਾਂ ਨੂੰ ਕਿਹਾ ਗਿਆ, ਜੀ ਅਸੀਂ ਤੁਹਾਡੇ ਲਈ ਇੰਨਾ ਇੰਤਜ਼ਾਮ ਕੀਤਾ, ਪੂਰਾ ਸ਼ਹਿਰ ਆਇਆ, ਤੁਸੀਂ ਕਿਉਂ ਨਹੀਂ ਆਏ? ਤਾਂ ਉਹ ਇੱਕ ਕਰਾਮਤ ਕਹਿ ਲਓ ਕਿ ਦੱਸੀ ਜਾਂਦੀ ਕਿ ਗੁਰੂ ਨਾਨਕ ਦੇਵ ਜੀ ਦੀ, ਕਿ ਆਪਨੇ ਉਹਦੀ ਬਣੀ ਹੋਈ ਰੋਟੀ ਨੂੰ ਏਦਾਂ ਕੁੱਟਿਆ ਔਰ ਉਹਦੇ ਵਿੱਚੋਂ ਲਹੂ ਟਪਕਿਆ। ਅੱਛਾ। ਹਾਂ, ਫਿਰ ਉਹਨਾਂ ਨੇ ਦੱਸਿਆ ਕਿ ਯਾਰ ਜਿਹੜੇ ਲੋਕਾਂ ਤੇ ਜ਼ੁਲਮ ਔਰ ਸਿਤਮ ਕਰਦਾ, ਇਸ ਲਈ ਤੇਰਾ ਖਾਣਾ ਜਿਹੜਾ ਨਾ ਸਾਡੇ ਲਈ ਜਾਇਜ਼ ਨਹੀਂ, ਸਾਡੇ ਲਈ ਜਾਇਜ਼ ਨਹੀਂ ਹੈ। ਠੀਕ, ਬੜੀ ਜ਼ਬਰਦਸਤ ਬਿਲਡਿੰਗ ਹੈ ਜੀ। ਹਾਂਜੀ। ਇਹ ਸਰੋਵਰ ਸਾਹਿਬ ਆ ਜੀ, ਖੁਸ਼ਕ ਹੋਇਆ ਆ, ਘਾਹ ਜੰਮਿਆ ਆ ਤੇ ਕੰਮ ਹੋ ਰਿਹਾ, ਮਿਸਤਰੀ ਬਹੁਤ ਲੱਗੇ ਆ। ਗੁਰਪੁਰਬ ਦੀਆਂ ਤਿਆਰੀਆਂ ਜਿਹੜੀਆਂ ਜ਼ੋਰ ਸ਼ੋਰ ਨਾਲ ਹੋ ਰਹੀਆਂ। ਤੇ ਇਹ ਜਨਾਬ ਅਲੀ, ਬਾਕੀ ਮੰਤਰਨਾਮੇ ਵੀ ਤੁਹਾਨੂੰ ਦਿਖਾਉਣੇ ਆ, ਦਰਸ਼ਨ ਕਰਾਉਣੇ ਆ। ਇਹ ਦੇਖੋ ਜੀ, ਕੀ ਬਾਤ ਹੈ, ਜ਼ਬਰਦਸਤ। ਗੁਰਦੁਆਰਾ ਰੋੜੀ ਸਾਹਿਬ ਅਹਿਮਦਾਬਾਦ। ਅੱਜ ਦਾ ਵਲੌਗ ਤੁਸੀਂ ਦੇਖ ਲਿਆ ਜੀ। ਹੋ ਜਾਓ ਨਾਲ ਜਿਹਨੇ ਹੋਣਾ। ਅਸੀਂ ਰੋੜੀ ਸਾਹਿਬ ਪਹੁੰਚੇ ਹਾਂ ਜੀ। ਇੱਥੇ ਅਸੀਂ ਹੁਣ ਆਪਣਾ ਵਲੌਗ ਖਤਮ ਕਰਦੇ ਹਾਂ ਤੇ ਕੱਲ ਨੂੰ ਜਿਹੜਾ ਵੀ ਆਪਣਾ ਵਲੌਗ ਹੋਇਆ, ਕਿੱਧਰ ਨੂੰ ਜਾਣਾ ਹੋਇਆ, ਉਹ ਤੁਹਾਡੇ ਰੂਬਰੂ ਕਰਾਂਗੇ ਜੀ। ਸਾਡੇ ਨਾਲ ਜੁੜੇ ਰਹੋ ਜੀ। ਇਸ ਚੈਨਲ ਨੂੰ ਲਾਈਕ, ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਿਆ ਕਰੋ ਵੀਡੀਓ ਤੇ। ਮੇਰੇ ਕੋਲ ਹੈ, ਆਉਣ ਵਾਲੇ ਟਾਈਮ 'ਚ ਤੁਹਾਡੇ ਤੱਕ ਵੀਡੀਓ ਜਿਹੜੀਆਂ ਨਾ ਉਹ ਬਰ ਵਕਤ ਪਹੁੰਚ ਸਕਣ। ਬਹੁਤ ਸ਼ੁਕਰੀਆ।